ਸਵੈਟਰਾਂ ਵਾਲਾ। ਬਾਬੇ ਦਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਉਹ ਕੌਣ ਸੀ ਤੇ ਕਿੱਧਰੋਂ ਆਇਆ ਸੀ। ਸਾਰੇ ਉਹਨੂੰ ਬਾਬਾ ਸਵੈਟਰਾਂ ਵਾਲਾ ਹੀ ਆਖ ਕੇ ਸੱਦੇ ਸਨ। ਇਸ ਤਰ੍ਹਾਂ ਸੀ ਕਿ ਉਹਦਾ ਨਾਂ ਹੀ ਜਿਵੇਂ ਸਵੈਟਰਾਂ ਵਾਲਾ ਸੀ ਤੇ ਉਹ ਰਹਿਣ ਵਾਲਾ ਵੀ ਸਵੈਟਰਾਂ ਵਾਲੇ ਦਾ ਸੀ ਤੇ ਉਹਦੀ ਜ਼ਾਤ ਵੀ ਸਵੈਟਰਾਂ ਵਾਲੇ ਹੀ ਸੀ। ਸਟੇਸ਼ਨ ਦੀਆਂ ਪੌੜੀਆਂ ਅੱਗੇ ਉਹ ਸਵੇਰੇ ਸਵੇਰੇ ਗੰਢ ਖੋਲ ਕੇ ਬਹਿ ਜਾਂਦਾ ਤੇ ਫਿਰ ਸਾਰਾ ਦਿਨ ਸਵੈਟਰਾਂ ਦਾ ਹੋਕਾ ਦਿੰਦਾ ਰਹਿੰਦਾ। ਸਵੈਟਰ ਲਓ, ਸਵੈਟਰ ਬੜੇ ਵਧੀਆ ਤੇ ਬੜੇ ਹੀ ਸਵੱਲੇ। ਪਿੰਡਾਂ ਥਾਵਾਂ ਤੋਂ ਆਉਂਦੇ ਜਾਂਦੇ ਜ਼ਨਾਨੀਆਂ ਬੰਦੇ ਉਹਦਾ ਹੋਕਾ ਸੁਣ ਕੇ ਤੇ ਸਵੈਟਰ ਵੇਖ ਕੇ ਉਹਦੇ ਕੋਲ ਖਲੋ ਜਾਂਦੇ ਤੇ ਢੇਰ ਵਿੱਚੋਂ ਆਪਣੀ ਲੋੜ ਤੇ ਮਰਜ਼ੀ ਦੇ ਸਵੈਟਰ ਫਰੋਲ ਕੇ ਲੱਭਦੇ ਹੋਏ ਉਹਦੇ ਨਾਲ ਭਾਅ ਕਰਨ ਲੱਗ ਪੈਂਦੇ। ਬਾਬਾ ਭਾਵੇਂ ਸਵੈਟਰਾਂ ਵਾਲਾ ਹੀ ਖਵਾਉਂਦਾ ਸੀ ਪਰ ਫਿਰ ਵੀ ਆਪਣੇ ਸਵੈਟਰਾਂ ਵੱਲੋਂ ਕੋਈ ਅੜੀ ਖੋਰਾ ਬੰਦਾ ਨਹੀਂ ਸੀ ਕਿ ਜਿੱਥੇ ਅੜਿਆ ਉੱਥੇ ਅੜਿਆ ਰਿਹਾ। ਕਿਸੇ ਨੂੰ ਕੋਈ ਸਵੈਟਰ ਚੰਗਾ ਲੱਗ ਜਾਂਦਾ ਤੇ ਉਹ ਆਵੇ ਢਿੱਡੋਂ ਇਹੋ ਚਾਹੁੰਦਾ ਕਿ ਹੁਣ ਇਹ ਸਵੈਟਰ ਉਹਦੇ ਕੋਲ ਪਿਆ ਨਾ ਰਹਿ ਜਾਵੇ। ਉਹ ਰੁਪਈਏ 2 ਰੁਪਈਏ ਦੀ ਅਸਲੋਂ ਕੋਈ ਚਿੰਤਾ ਨਾ ਕਰਦਾ ਤੇ ਸਵੈਟਰ ਅਗਲੇ ਨੂੰ ਦੇ ਦਿੰਦਾ। ਚੱਲ ਮੀਆਂ ਲੈ ਜਾ ਆਖੀ ਨਾ, ਮੂੰਹ ਬਸ ਉਹ ਇੰਨਾ ਹੀ ਆਖਦਾ ਹੁੰਦਾ। ਬਾਬਾ ਸਵੈਟਰਾਂ ਵਾਲਾ ਆਪਣੀ ਇਹ ਹੱਟੀ ਰੇਲਵੇ ਸਟੇਸ਼ਨ ਦੀਆਂ ਪੌੜੀਆਂ ਉੱਤੇ ਲਾਉਂਦਾ ਹੁੰਦਾ ਸੀ। ਸਭ ਤੋਂ ਹੇਠਲੀ ਪੌੜੀ ਉੱਤੇ ਉਹ ਬੈਠਾ ਹੁੰਦਾ ਸੀ ਤੇ ਹੇਠਾਂ ਪੋਏ ਉੱਤੇ ਉਸ ਗੰਢ ਖੋਲੀ ਹੁੰਦੀ ਸੀ। ਉਹਦੇ ਤੋਂ ਕੋਈ 3-4 ਪੌੜੀਆਂ ਛੱਡ ਕੇ ਉੱਤੇ ਇੱਕ ਹੋਰ ਬੁੱਢੜਾ ਬੈਠਦਾ ਸੀ। ਇਹ ਬੁੱਢੜਾ ਇੱਕ ਮੰਗਣ ਵਾਲਾ ਸੀ। ਇਹਦੀ ਇੱਕ ਲੱਤ ਮਾਰੀ ਹੋਈ ਸੀ ਤੇ ਦੂਜੀ ਵੀ ਸੁੱਕ ਕੇ ਕਾਨੇ ਵਰਗੀ ਹੋਈ ਪਈ ਸੀ। ਮੰਗਣ ਵਾਲੇ ਦੇ ਕੋਲ ਕੁੱਡਣ ਵਰਗੀ ਇੱਕ ਸੋਟੀ ਸੀ ਜਿਹਦੀ ਟੇਕ ਲੈਂਦਾ ਮਾਰੀ ਲੱਤ ਨੂੰ ਗੋਡੇ ਤੋਂ ਫੜ ਕੇ ਤਰੋਂਦਾ ਹੋਇਆ ਉਹ ਇੱਥੋਂ ਤੀਕ ਰਪੜਦਾ ਸੀ ਤੇ ਫਿਰ ਸੂਰਜ ਡੁੱਬਣ ਤੀਕ ਹਰ ਆਉਂਦੇ ਜਾਂਦੇ ਮੁਸਾਫਰ ਅੱਗੇ ਅਲਖ ਜਗਾਉਂਦਾ ਰਹਿੰਦਾ ਸੀ, ਜੋ ਦੇਵੇ ਉਹਦਾ ਵੀ ਭਲਾ, ਜੋ ਨਾ ਦੇਵੇ ਉਹਦੀ ਵੀ ਖੈਰ। ਸਾਰਾ ਦਿਨ ਇੱਕ ਦੂਜੇ ਦੇ ਨੇੜੇ ਨੇੜੇ ਬੈਠੇ ਰਹਿੰਦੇ ਵੀ ਉਹ ਆਪਸ ਵਿੱਚ ਕੋਈ ਗੱਲ ਨਾ ਕਰਦੇ। ਇੰਝ ਹੀ ਜਾਪਦਾ ਜਿਵੇਂ ਉਹਨਾਂ ਦਾ ਇੱਕ ਦੂਜੇ ਨਾਲ ਕੋਈ ਸਾਂਗਾ ਨਹੀਂ ਸੀ, ਇੱਕ ਦੂਜੇ ਨੂੰ ਉਹ ਜਾਣਦੇ ਵੀ ਨਹੀਂ ਸਨ ਜਿਵੇਂ। ਪਰ ਸ਼ਾਮ ਨੂੰ ਜਿਹੜੇ ਅਸਮਾਨਾਂ ਤੋਂ ਹਨੇਰਾ ਕਿਰਨ ਲੱਗ ਪੈਂਦਾ ਤੇ ਸਟੇਸ਼ਨ ਦੇ ਆਲੇ ਦੁਆਲੇ ਦੇ ਰੁੱਖਾਂ ਉੱਤੇ ਕਾਂ ਰੌਲਾ ਪਾਉਣ ਲੱਗਦੇ। ਦੋਵੇਂ ਬੁੱਢੜੇ ਇੱਕ ਦੂਜੇ ਵੱਲ ਵੇਖਦੇ ਤੇ ਫਿਰ ਸਾਰੇ ਦਿਨ ਦਾ ਰੁਝੇਵਾਂ ਕੁੰਝਣ ਲੱਗ ਪੈਂਦੇ। ਉਹ ਆਪੋ ਆਪਣੀ ਚੀਜ਼ ਵਸਤ ਸਾਂਭ ਕੇ ਦੋਵੇਂ ਇੱਕੋ ਵੇਲੇ ਪੌੜੀਆਂ ਤੋਂ ਉੱਠਦੇ ਤੇ ਸਾਹਮਣੇ ਟਾਂਗਿਆਂ ਦੇ ਅੱਡੇ ਦੇ ਨਾਲ ਹੋਟਲ ਜਾ ਵੜਦੇ। ਬਾਬਾ ਸਵੈਟਰਾਂ ਵਾਲਾ ਤੇ ਬਾਬਾ ਮੰਗਣ ਵਾਲਾ ਹੋਟਲ 'ਚ ਇੱਕੋ ਹੀ ਮੇਜ਼ ਤੇ ਬੈਠਦੇ ਤੇ ਪੋਲੀਆਂ ਗੱਲਾਂ ਕਰਨ ਲੱਗ ਪੈਂਦੇ ਰੱਬ ਦੀਆਂ ਰਹਿਮਤਾਂ ਦੀਆਂ। ਰੁੱਤਾਂ, ਧੁੱਪਾਂ, ਪੱਤਰਾਂ, ਪੱਖੀਆਂ ਤੋਂ ਬਿਨਾਂ ਉਹ ਕੋਈ ਗੱਲ ਨਾ ਕਰਦੇ, ਜਿਵੇਂ ਹੋਰ ਕੋਈ ਗੱਲ ਉਹਨਾਂ ਨੂੰ ਆਉਂਦੀ ਹੀ ਨਹੀਂ ਸੀ। ਨਾ ਕੋਈ ਸ਼ਿਕਵਾ, ਨਾ ਕੋਈ ਸ਼ਿਕਾਇਤ, ਨਾ ਉਹ ਕਦੀ ਵੀ ਇੱਕ ਦੂਜੇ ਨੂੰ ਨਹੀਂ ਸਨ ਸੁਣਾਉਂਦੇ। ਹਾਲਾਂ ਉਹਨਾਂ ਨੂੰ ਵੇਖ ਕੇ ਇਹ ਜਾਪਦਾ ਸੀ ਕਿ ਉਹਨਾਂ ਦੇ ਅੰਦਰਾਂ 'ਚ ਪਤਾ ਨਹੀਂ ਕਿੰਨੇ ਕੁ ਸ਼ਿਕਵੇ ਤੇ ਸ਼ਿਕਾਇਤਾਂ ਡਕੀਆਂ ਹੋਈਆਂ ਸਨ, ਪਰ ਉਹ ਦੋਵੇਂ ਉਹਨਾਂ ਨੂੰ ਅੰਦਰ ਹੀ ਕੀਲ ਕੇ ਰੱਖਦੇ ਸਨ। ਹੋਟਲ ਤੋਂ ਅੰਨ ਪਾਣੀ ਵਰਤ ਕੇ ਉਹ ਦੋਵੇਂ ਸਟੇਸ਼ਨ 'ਤੇ ਮੁਸਾਫਰ ਘਰ ਵੱਲ ਟੁਰ ਪੈਂਦੇ ਜਿੱਥੇ ਉਹਨਾਂ ਰਾਤ ਕੱਟਣੀ ਹੁੰਦੀ ਸੀ। ਟਿਕਟਾਂ ਵਾਲੀ ਬਾਰੀ ਦੇ ਨਾਲ ਮੁਸਾਫਰ ਘਰ ਦੇ ਅੰਦਰ ਨੂੰ ਇੱਕ ਖੂੰਜ ਬਣੀ ਹੋਈ ਸੀ। ਇਹਦੇ ਵਿੱਚ ਹੀ ਉਹਨਾਂ ਦੋਵਾਂ ਦੇ ਤਲੱਪੜ ਵਰਗੇ ਬਿਸਤਰੇ ਇੱਕ ਹਨੇਰੀ ਗੁੱਠੇ ਸਾਰਾ ਦਿਨ ਪੈ ਰਹਿੰਦੇ ਸਨ। ਦੋਵੇਂ ਜਣੇ ਜਾ ਕੇ ਉਹਨਾਂ ਤਲੱਪੜਾਂ ਨੂੰ ਝਾੜਦੇ ਮਿਲਾਉਂਦੇ ਤੇ ਫਿਰ ਉਹਨਾਂ ਉੱਤੇ ਬਹਿ ਕੇ ਸਾਰਾ ਦਿਨ ਜੋ ਖਟਿਆ ਵਟਿਆ ਹੁੰਦਾ ਉਹਨੂੰ ਪੱਲਿਓਂ ਕੱਢ ਕੇ ਵੇਖਣ ਮਗਰੋਂ ਆਪੋ ਆਪਣੀ ਲੁਕਾਵੀਂ ਥਾਂ ਤੇ ਧਰ ਦਿੰਦੇ। ਬਾਬੇ ਸਵੈਟਰਾਂ ਵਾਲੇ ਦੀ ਲੁਕਾਵੀਂ ਥਾਂ ਇੱਕ ਨਿੱਕੀ ਜਿਹੀ ਗੁਥਲੀ ਸੀ ਜਿਹਦੀਆਂ ਤਲੀਆਂ ਨੂੰ ਉਸ ਆਪਣੀ ਲਕਦੀ ਦੀ ਡੱਬ ਨਾਲ ਗੰਢ ਮਾਰੀ ਹੋਈ ਸੀ। ਉਹ ਸਾਰਾ ਦਿਨ ਆਪਣੇ ਪੁਰਾਣੇ ਪਰੋਲੇ ਸਵੈਟਰਾਂ ਤੋਂ ਜੋ ਮਾੜੀ ਮੋਟੀ ਵਟਕ ਕੀਤੀ ਹੁੰਦੀ ਗਿਣਿਓਂ ਬਿਨਾਂ ਇਸ ਗੁਥਲੀ 'ਚ ਸੁੱਟ ਦਿੰਦਾ ਤੇ ਫਿਰ ਤਲੀਆਂ ਛਿੱਕ ਕੇ ਪੱਕ ਕਰਦਾ ਕਿ ਗੰਢ ਕਿਧਰੇ ਢਿੱਲੀ ਤਾਂ ਨਹੀਂ ਰਹਿ ਗਈ। ਚੰਗੀ ਤਰ੍ਹਾਂ ਤਸੱਲੀ ਕਰਨ ਮਗਰੋਂ ਉਹ ਗੁਥਲੀ ਨੂੰ ਡੱਬ 'ਚ ਬਲੇਡ ਕੇ ਢਿੱਡ ਦੇ ਨਾਲ ਟੁੰਗ ਲੈਂਦਾ। ਮੰਗਣ ਵਾਲੇ ਬਾਬੇ ਆਪਣੇ ਕੁੜਤੇ ਦੇ ਅੰਦਰ ਬਾਹਰ ਇੱਕ ਖੀਸਾ ਲਵਾਇਆ ਹੋਇਆ ਸੀ
ਉਹ ਆਪਣੇ ਪੈਸੇ ਪਹਿਲੋਂ ਇੱਕ ਇੱਕ ਕਰਕੇ ਗਿਣਦਾ, ਨੇਰੇ ਚੁੰਗਲਾਂ ਦੇ ਪੋਟੇ ਫੇਰ ਫੇਰ ਕੇ ਚਵਾਨੀਆਂ ਠਾਨੀਆਂ ਦੀ ਵੰਡ ਕਰਦਾ। ਜਦੋਂ ਦਿਹਾੜੀ ਦਾ ਲੇਖਾ ਹੋ ਜਾਂਦਾ ਤੇ ਫਿਰ ਖੀਸੇ ਦੇ ਅੰਦਰੋਂ ਪਿਛਲੇ ਦਿਹਾੜਿਆਂ ਦੇ ਪੈਸੇ ਕੱਢ ਕੇ ਗਿਣਦਾ। ਸੱਜਰ ਗਿਣੇ ਪੈਸਿਆਂ ਨੂੰ ਉਹਨਾਂ 'ਚ ਰਲਾ ਕੇ ਇੱਕ ਵਾਰੀ ਫਿਰ ਸਾਰਿਆਂ ਨੂੰ ਗਿਣਦਾ। ਉਹਦੀ ਛੇਤੀ ਕੀਤਿਆਂ ਤਸੱਲੀ ਨਹੀਂ ਸੀ ਹੁੰਦੀ। ਜਦੋਂ ਇੰਨੀ ਵਾਰੀ ਗਿਣ ਲੈਂਦਾ ਤਾਂ ਕਿਧਰੇ ਜਾ ਕੇ ਉਹਦਾ ਵਸਾ ਬਣਦਾ ਤੇ ਉਹ ਗਲਮੇ 'ਚੋਂ ਹੱਥ ਲੰਘਾ ਕੇ ਸਾਰੇ ਪੈਸਿਆਂ ਨੂੰ ਖੀਸੇ 'ਚ ਸੁੱਟ ਦਿੰਦਾ। ਖੀਸੇ ਦੇ ਉੱਤੇ ਉਸ ਇੱਕ ਬਕਸੂਆ ਵੀ ਲਵਾਇਆ ਸੀ ਕਿਧਰੋਂ, ਉਹਨੂੰ ਮੇਲਣ ਤੋਂ ਮਗਰੋਂ ਜਾ ਕੇ ਉਹ ਵਿਹਲਾ ਹੁੰਦਾ। ਇਹ ਸਾਰੇ ਵੇਲੇ ਬਾਬਾ ਸਵੈਟਰਾਂ ਵਾਲਾ ਲੰਮਾ ਪੈ ਕੇ ਸਿਗਰਟ ਪੀਂਦਾ ਆਇਆ ਉਹਦੇ ਵਿਹਲਿਆਂ ਹੋਣ ਦੀ ਉਡੀਕ ਕਰਦਾ ਰਹਿੰਦਾ। ਜਦੋਂ ਉਹ ਵੀ ਵਿਹਲਾ ਹੋ ਕੇ ਲੰਮਾ ਪੈ ਜਾਂਦਾ ਤੇ ਦੋਵੇਂ ਠਰੇ ਹਨੇਰੇ 'ਚ ਸਿਗਰਟ ਪੀਂਦੇ ਖੰਘਦੇ ਹੋਏ ਇੱਕ ਵਾਰੀ ਫਿਰ ਰੱਬ ਦੀਆਂ ਰਹਿਮਤਾਂ ਗਿਣਨ ਲੱਗ ਪੈਂਦੇ। ਇਸ ਤਰ੍ਹਾਂ ਹੀ ਉਹ ਦੋਵੇਂ ਆਪੋ ਆਪਣੇ ਬਿਸਤਰੇ 'ਚ ਸੌਂ ਜਾਂਦੇ। ਮੰਗਣ ਵਾਲਾ ਸਟੇਸ਼ਨ ਦੀਆਂ ਪੌੜੀਆਂ ਉੱਤੇ ਬੜੇ ਚਿਰਾਂ ਤੋਂ ਬੈਠਦਾ ਸੀ। ਸਵੈਟਰਾਂ ਵਾਲਾ ਚੋਖਾ ਹੀ ਮਗਰੋਂ ਆਇਆ ਸੀ। ਇੱਕ ਦਿਨ ਇੱਕ ਗੰਢ ਜਿਹੀ ਕੱਛੇ ਮਾਰ ਕੇ ਪਹਿਲੋਂ ਕਿੰਨਾ ਚਿਰ ਮੰਗਣ ਵਾਲੇ ਕੋਲ ਖਲੋਤਾ ਰਿਹਾ, ਚੁੱਪ-ਚਾਨ ਆਉਂਦੇ ਜਾਂਦੇ ਲੋਕਾਂ ਨੂੰ ਵੇਖਦਾ ਤੇ ਫਿਰ ਅਡੋਲ ਹੀ ਹੇਠਲੀ ਪੌੜੀ ਕੋਲ ਗੰਢ ਖੋਲ ਕੇ ਬਹਿ ਗਿਆ। ਬੜੇ ਵਧੀਆ ਤੇ ਬੜੇ ਹੀ ਸਵੱਲੇ ਸਵੈਟਰ। ਇਸ ਗੱਲ ਨੂੰ ਹੁਣ ਵਾਹਵਾ ਚੋਖਾ ਚਿਰ ਹੋ ਗਿਆ ਸੀ। ਮੰਗਣ ਵਾਲੇ ਨੂੰ ਇਹ ਨਕਸ਼ਾ ਪੂਰੇ ਦਾ ਪੂਰਾ ਚੇਤੇ ਸੀ। ਉਹਨੂੰ ਇਹ ਵੀ ਚੇਤੇ ਸੀ ਜਦੋਂ ਉਸ ਸਵੈਟਰਾਂ ਵਾਲੇ ਨੂੰ ਮੁਸਾਫਰ ਘਰ ਦੀ ਨੁੱਕਰ ਦੀ ਦੱਸ ਪਾਈ ਸੀ, ਪਰ ਉਹਨੂੰ ਇਹ ਚੇਤੇ ਨਹੀਂ ਸੀ ਆਉਂਦਾ ਕਿ ਉਸ ਕਦੀ ਸਵੈਟਰਾਂ ਵਾਲੇ ਨੂੰ ਉਹਦੇ ਥਾਂ ਟਿਕਾਣੇ ਦਾ ਵੀ ਪੁੱਛਿਆ ਸੀ ਜਾਂ ਨਹੀਂ। ਪਰ ਜੇ ਕਦੀ ਪੁੱਛਿਆ ਹੁੰਦਾ ਜਾਂ ਸਵੈਟਰਾਂ ਵਾਲੇ ਉਹਨੂੰ ਦੱਸਿਆ ਹੁੰਦਾ ਤੇ ਉਹਨੂੰ ਭੁੱਲ ਨਹੀਂ ਸੀ ਸਕਦਾ। ਅਸਲ ਵਿੱਚ ਉਸ ਪੁੱਛਿਆ ਹੀ ਨਹੀਂ ਸੀ ਸਵੈਟਰਾਂ ਵਾਲੇ ਨੂੰ। ਆਪਣੇ ਆਪ ਨਾਲੇ ਪੱਕ ਕਰ ਲੈਣ ਮਗਰੋਂ ਉਹਦਾ ਦਿਲ ਬੜਾ ਹੀ ਕਰਦਾ ਕਿ ਉਹ ਸਵੈਟਰਾਂ ਵਾਲੇ ਕੋਲੋਂ ਉਹਦੇ ਥਾਂ ਟਿਕਾਣੇ ਤੇ ਕੁੱਲ ਕਹਾਣੀ ਦਾ ਪੁੱਛੇ। ਪਰ ਸਵੈਟਰਾਂ ਵਾਲੇ ਦੀ ਕਦੀ ਉਹਨੂੰ ਉਹਦੇ ਵੱਲੋਂ ਨਹੀਂ ਸੀ ਪੁੱਛਿਆ, ਪਰ ਸਵੈਟਰਾਂ ਵਾਲੇ ਨੇ ਵੀ ਕਦੀ ਉਹਨੂੰ ਉਹਦੇ ਵੱਲੋਂ ਨਹੀਂ ਸੀ ਪੁੱਛਿਆ। ਇਸ ਕਰਕੇ ਮੰਗਣ ਵਾਲਾ ਸੰਗ ਜਿਹਾ ਜਾਂਦਾ। ਉਸ ਦਿਨ ਉਸ ਵੇਖਿਆ ਕਿਸੇ ਪਿੰਡ ਥਾਂ ਦੀਆਂ ਦੋ ਜਨਾਨੀਆਂ ਟਾਂਗੇ 'ਚੋਂ ਲੱਥ ਕੇ ਪੌੜੀਆਂ ਚੜ੍ਹਦੀਆਂ ਸਵੈਟਰਾਂ ਵਾਲੇ ਵੱਲ ਪਰਤ ਪਈਆਂ। ਉਹਦੇ ਸਾਹਮਣੇ ਜਾ ਕੇ ਉਹਨਾਂ ਪਤਾ ਨਹੀਂ ਕੀ ਆਖਿਆ। ਉਹ ਆਪਣੀ ਥਾਂ ਤੋਂ ਉੱਠ ਕੇ ਉਹਨਾਂ ਦੇ ਸਿਰਾਂ ਉੱਤੇ ਪਿਆਰ ਦੇਣ ਲੱਗ ਪਿਆ। ਫਿਰ ਉਹ ਜਨਾਨੀਆਂ ਕਿੰਨਾ ਹੀ ਚਿਰ ਉਹਦੇ ਨਾਲ ਕੁਝ ਗੱਲਾਂ ਕਰਦੀਆਂ ਰਹੀਆਂ। ਲੈਲਪੁਰ ਨੂੰ ਜਾਣ ਵਾਲੀ ਗੱਡੀ ਆਈ ਤੇ ਉਹ ਉਹਦੇ ਕੋਲੋਂ ਹਿੱਲੀਆਂ। ਉਸ ਫਿਰ ਉਹਨਾਂ ਦੇ ਸਿਰਾਂ ਦੇ ਪਿਆਰ ਦਿੱਤਾ ਤੇ ਚੁੱਪ ਕਰਕੇ ਬਹਿ ਗਿਆ ਆਪਣੀ ਥਾਵੇਂ। ਲੋਕ ਉਹਦੇ ਕੋਲੋਂ ਦੀ ਲੰਘਦੇ ਰਹੇ ਪਰ ਉਸ ਹੋਕਾ ਵੀ ਕੋਈ ਨਾ ਦਿੱਤਾ। ਬੜੇ ਵਧੀਆ ਤੇ ਬੜੇ ਹੀ ਸੋਲੇ ਸਵੈਟਰ। ਉਹ ਜਿਵੇਂ ਉਹਨਾਂ ਜਨਾਨੀਆਂ ਦੇ ਮਗਰੋਂ ਕਿਧਰੇ ਦੂਰ ਗੁਆਚ ਗਿਆ ਆਇਆ ਸੀ। ਉਸ ਰਾਤ ਬੜਾ ਹੀ ਘਣਾ ਬੱਦਲ ਚੜ੍ਹਿਆ ਤੇ ਮੀਂਹ ਇੰਜ ਵਰਨ ਲੱਗਾ ਜਿਵੇਂ ਉਸ ਅੱਜ ਹੀ ਵਰਨਾ ਸੀ। ਮੰਗਣ ਵਾਲੇ ਨੇ ਵਿਹਲਿਆਂ ਹੋ ਕੇ ਵੇਖਿਆ ਤੇ ਉਹਨੂੰ ਬੜੀ ਹੈਰਾਨੀ ਹੋਈ। ਸਵੈਟਰਾਂ ਵਾਲਾ ਅੱਜ ਪਹਿਲੀ ਵਾਰੀ ਪੈਸੇ ਗਿਣਨੇ 'ਚ ਰੁੱਝਾ ਹੋਇਆ ਸੀ। ਉਹਦੇ ਵਾਂਗੂ ਉਹ ਵੀ ਅੱਜ ਟੋ ਕੇ ਜਿਵੇਂ ਚਵਾਨੀਆਂ ਠਾਨੀਆਂ ਪਿਆ ਵੇਖਦਾ ਸੀ। ਮੰਗਣ ਵਾਲਾ ਉਹਨੂੰ ਲੰਮਾ ਪੈ ਕੇ ਚੁੱਪ-ਚਾਨ ਵੇਖਦਾ ਰਿਹਾ ਤੇ ਨਾਲ ਛੱਤ ਉੱਤੇ ਵਰਦੇ ਮੀਂਹ ਤੇ ਪਰਨਾਲਿਆਂ ਦੇ ਵਗਣ ਦਾ ਖੜਾਕ ਸੁਣਦਾ ਰਿਹਾ। ਇੱਕੋ ਵੇਰ ਪਾਲਾ ਵੀ ਢੇਰ ਵਧੇਰਾ ਹੋ ਗਿਆ ਸੀ। ਸਵੈਟਰਾਂ ਵਾਲੇ ਨੇ ਜਦੋਂ ਲੰਮਿਆਂ ਪੈ ਕੇ ਸਿਗਰਟ ਬਾਲਿਆ ਤੇ ਮੰਗਣ ਵਾਲੇ ਨੇ ਉਹਨੂੰ ਪੁੱਛਿਆ, ਮੈਂ ਕਿਹਾ ਇਹ ਜਿਹੜੀਆਂ ਦੋ ਤੀਵੀਆਂ ਆਈਆਂ ਸਨ ਅੱਜ, ਇਹ ਕੌਣ ਸਨ? ਸਵੈਟਰਾਂ ਵਾਲਾ ਕਿੰਨਾ ਹੀ ਚਿਰ ਸਿਗਰਟ ਛਿੱਕਦਾ ਰਿਹਾ ਤੇ ਫਿਰ ਮੀਂਹ ਦੇ ਰੌਲੇ 'ਚ ਬੋਲਿਆ, ਇਹ ਦੋਵੇਂ ਮੇਰੇ ਹੱਥਾਂ ਦੀਆਂ ਜੰਮਪਲ ਨਿੱਕੀਆਂ ਨਿੱਕੀਆਂ ਹੁੰਦੀਆਂ ਸਨ। ਮੇਰੇ ਹੱਥਾਂ 'ਚ ਹੀ ਏਡੀਆਂ ਹੋਈਆਂ। ਇਹਨਾਂ ਦੇ ਵਿਆਹ ਵੀ ਮੇਰੇ ਸਾਹਮਣੇ ਹੋਏ। ਸ਼ਾਦੋ ਵੀ ਤੇ ਮੇਰੇ ਹੱਥਾਂ ਵਿੱਚ ਹੀ ਜੰਮੀ ਸੀ। ਹੁਣ ਤੇ ਉਹ ਵੀ ਵੱਡੀ ਸਾਰੀ ਹੋ ਗਈ ਏ ਕਿ ਕੱਲ ਉਹਦਾ ਡੋਲਾ ਉੱਠਣਾ। ਇਹ ਸ਼ਾਦੋ ਕੌਣ ਹੈ? ਮੈਂ ਕਿਹਾ। ਮੰਗਣ ਵਾਲੇ ਨੇ ਹੈਰਾਨੀ ਨਾਲ ਪੁੱਛਿਆ, ਸ਼ਾਦੋ ਮੇਰੀ ਪੜੋਤਰੀ ਏ। ਇਹੋ ਹੀ ਤਾਂ ਸੀ ਜਿਹੜੀ ਮੈਨੂੰ ਹੁੱਕਾ ਭਰ ਕੇ ਦਿੰਦੀ ਹੁੰਦੀ ਸੀ। ਪੂਰੇ ਘਰ 'ਚ ਇਹੋ ਹੀ ਤੇ ਮੇਰੇ ਨਾਲ ਗੱਲਾਂ ਕਰਦੀ ਹੁੰਦੀ ਸੀ। ਰੋਟੀ ਵੀ ਤੇ ਇਹੋ ਹੀ ਲਿਆ ਕੇ ਦਿੰਦੀ ਹੁੰਦੀ ਸੀ ਮੈਨੂੰ।
ਇਹਦੀ ਮਾਂ ਬੜੀ ਕਪੱਤੀ ਸੀ। ਮੇਰੇ ਪੋਤਰੇ ਨੂੰ ਆਖਦੀ ਹੁੰਦੀ ਸੀ, ਇਹ ਕੀ ਬਲਾ ਚੰਬੜੀ ਹੋਈ ਹੈ ਸਾਨੂੰ, ਨਾ ਮਰਦਾ ਨਾ ਜਾਨ ਛੱਡਦਾ। ਤੇਰਾ ਇਹਦਾ ਰਿਸ਼ਤਾ ਵੀ ਕੀ ਹੈ, ਤੇਰੇ ਪਿਓ ਦਾ ਚਾਚਾ ਹੈ, ਬਸ ਹੋਰ ਤਾਂ ਕੁਝ ਨਹੀਂ ਨਾ। ਇਹਨੂੰ ਆਖਦੇ ਸੁਆ ਕਿ ਬਾਬਾ ਤੂੰ ਜਾ ਸਾਡੀ ਜਾਨ ਛੱਡ, ਪਰ ਮੇਰਾ ਪੋਤਰਾ ਮੈਨੂੰ ਕੁਝ ਨਹੀਂ ਆਖਦਾ ਹੁੰਦਾ ਸੀ। ਬਸ ਚੁੱਪ ਕਰਕੇ ਮੇਰੇ ਕੋਲ ਲੰਘ ਜਾਂਦਾ ਹੁੰਦਾ ਸੀ। ਮੇਰੇ ਕੁੱਛੜ ਖੇਡੇ ਆਇਆ ਸੀ, ਕਿਵੇਂ ਆਖਦਾ ਮੈਨੂੰ। ਪਰ ਸ਼ਾਦੋ ਦੀ ਮਾਂ ਬੜੀ ਹੋਣੀ ਸੀ, ਸ਼ਾਦੋ ਨੂੰ ਕਈ ਵਾਰੀ ਨਾ ਆਉਣ ਦਿੰਦੀ ਮੇਰੇ ਕੋਲ। ਸ਼ਾਦੋ ਫਿਰ ਵੀ ਆ ਜਾਂਦੀ। ਨਿੱਕੀਆਂ ਨਿੱਕੀਆਂ ਤਾਰਿਆਂ ਵਰਗੀਆਂ ਅੱਖਾਂ ਸਾਣੇ ਦੀਆਂ ਤੇ ਨਿੱਕੇ ਨਿੱਕੇ ਗੋਲ ਹੱਥ, ਜਿਨ੍ਹਾਂ ਨਾਲ ਇਹ ਮੇਰੀਆਂ ਮੌਰਾਂ ਘੁੱਟਦੀ ਹੁੰਦੀ ਸੀ। ਗੱਲਾਂ ਵੀ ਬੜੀਆਂ ਸੋਹਣੀਆਂ ਕਰਦੀ ਸੀ। ਹਰ ਗੱਲ ਨਾਲ ਮੈਨੂੰ ਬਾਬਾ ਆਖਣਾ, ਕਿੱਡਾ ਸੋਹਣਾ ਲੱਗਦਾ ਸੀ ਇਹਦੇ ਨਿੱਕੇ ਜਿਹੇ ਮੂੰਹ ਨਾਲ ਬਾਬਾ ਆਖਣ। ਇੱਕ ਦਿਨ ਇਹਦੀ ਮਾਂ ਨੇ ਇਹਨੂੰ ਬੜਾ ਹੀ ਮਾਰਿਆ ਮੇਰੇ ਸਾਹਮਣੇ। ਇਹ ਨਹਾ ਕੇ ਗੁੱਡੀ ਬਣੀ ਹੋਈ ਆਈ ਮੇਰੇ ਕੋਲ। ਮੈਂ ਇਹਨੂੰ ਪੁੱਛਿਆ, ਅੱਜ ਤਾਂ ਮੇਰਾ ਪੁੱਤਰ ਬਗਿਆੜ ਬਣਿਆ ਆ। ਇਹ ਹੱਸ ਪਈ ਤੇ ਮੇਰੀ ਹਿੱਕ ਨਾਲ ਲੱਗ ਗਈ। ਮੈਂ ਇਹਨੂੰ ਝੋਲੀ 'ਚ ਲੈ ਕੇ ਬਗਿਆੜ ਦੀ ਕਹਾਣੀ ਪਿਆ ਸੁਣਾਉਂਦਾ ਸਾਂ। ਕਿ ਇਹਦੀ ਮਾਂ ਆ ਗਈ। ਉਸੇ ਨੂੰ ਬਾਹੋਂ ਫੜ ਕੇ ਖਿੱਚਿਆ ਤੇ ਫਿਰ ਬੜਾ ਹੀ ਮਾਰਿਆ। ਫੋਏ ਜਿੰਨੀ ਮੇਰੀ ਸ਼ਾਦੋ ਨੂੰ। ਉਦੋਂ ਦਾ ਮੈਂ ਉੱਥੋਂ ਟੋਰਾਇਆ ਆ। ਸਵੈਟਰ ਵਾਲਾ ਚੁੱਪ ਕਰ ਗਿਆ। ਮੰਗਣ ਵਾਲੇ ਨੂੰ ਜਿਵੇਂ ਨੀਂਦਰ ਆਉਣ ਲੱਗ ਪਈ। ਸਵੈਟਰ ਵਾਲਾ ਫਿਰ ਬੋਲਿਆ। ਮੰਗਣ ਵਾਲੇ ਨੇ ਜਾਗੋ ਮਿੱਟੀ ਸੁਣਿਆ। ਮੇਰੇ ਔਤਰੇ ਨਖਤਰੇ ਦਾ ਹੋਰ ਹੈ ਕੌਣ, ਇਹ ਸ਼ਾਦੋ ਹੀ ਤੇ ਹੈ। ਕੱਲ ਜਾਵਾਂਗਾ ਉਹਨੂੰ ਡੋਲੇ ਪੈਂਦੀ ਨੂੰ ਪਿਆਰ ਤੇ ਦੇ ਆਵਾਂਗਾ। ਮੁਸਾਫਰ ਘਰ ਦੀ ਨੇਰੀ ਖੂੰਜ ਵਿੱਚ ਸਿਗਟਾਂ ਦੀ ਜਗਦੀ ਬਿੰਦੀ ਬੁੱਝ ਗਈ ਤੇ ਪਾਲਾ ਚੋਖਾ ਹੋ ਗਿਆ। ਮੀਂਹ ਉਸੇ ਤਰ੍ਹਾਂ ਵਰਦਾ ਰਿਹਾ। ਸਵੇਰ ਵੇਲੇ ਜਦੋਂ ਮੰਗਣ ਵਾਲੇ ਨੇ ਸਵੈਟਰਾਂ ਵਾਲੇ ਨੂੰ ਜਗਾਇਆ, ਉਹ ਕੋਈ ਨਾ ਉੱਠਿਆ। ਪਾਲੇ ਨਾਲ ਉਹਦਾ ਪਿੰਡਾ ਨੀਲਾ ਹੋ ਕੇ ਆਕੜ ਗਿਆ ਆਇਆ ਸੀ। ਮੰਗਣ ਵਾਲੇ ਦੇ ਕੰਨੀ ਜਾਗੋ ਮਿੱਟੀ ਪੈ ਹੋਏ ਲਫ਼ਜ਼ ਜਾਗ ਪੈ। ਕੱਲ ਜਾਵਾਂਗਾ ਉਹਨੂੰ ਡੋਲੇ ਪੈਂਦੀ ਨੂੰ ਪਿਆਰ ਦੇ ਆਵਾਂਗਾ। ਮੰਗਣ ਵਾਲੇ ਨੂੰ ਸਮਝ ਆਈ ਕਿ ਉਸ ਰਾਤੀ ਪਹਿਲੀ ਵਾਰੀ ਪੈਸੇ ਕਿਉਂ ਗਿਣੇ ਸਨ। ਉਹ ਹੱਥ ਵਧਾ ਕੇ ਸਵੈਟਰਾਂ ਵਾਲੇ ਦੀ ਡੱਬ ਵਿੱਚੋਂ ਗੁਥਲੀ ਖੋਲ੍ਹ ਲਈ ਤੇ ਆਪਣੀ ਕੁੱਡਣ ਵਰਗੀ ਸੋਟੀ ਫੜ ਕੇ ਆਪਣਾ ਆਪ ਧਰੂੰਦਾ ਹੋਇਆ ਉਹ ਤਾਂ ਉੱਠ ਖਲੋਤਾ, ਪਰ ਅਗਾਂਹ ਇੱਕ ਪੈਰ ਨਾ ਪੱਟ ਸਕਿਆ। ਸਵੈਟਰਾਂ ਵਾਲੇ ਨੇ ਆਪਣੇ ਪਿੰਡ ਦਾ ਤੇ ਨਾਂ ਹੀ ਨਹੀਂ ਸੀ ਦੱਸਿਆ।